ਫ੍ਰਿਜ਼ਨੋ ਤੋਂ ਆ। ਫ੍ਰਿਜ਼ਨੋ 'ਚ ਇੱਕ ਦਹਾਕਾ ਪਹਿਲਾਂ, 10 ਸਾਲ ਪਹਿਲਾਂ, ਇੱਕ ਪੰਜਾਬੀ ਆਪਣਾ ਗੁਰਚਰਨ ਸਿੰਘ ਗਿੱਲ ਦਾ ਨਾਮ ਦਾ ਬੰਦਾ, ਇਹ ਇੱਕ ਲਿਕਰ ਸਟੋਰ ਦੇ ਉੱਤੇ ਕੰਮ ਕਰਦਾ ਸੀ ਮਾਰਕੀਟ ਤੇ, ਸ਼ੀਲਡ ਐਕਸਪ੍ਰੈਸ ਮਾਰਕੀਟ ਤੇ, ਜਦੋਂ ਇਸ ਨੂੰ ਚਾਕੂ ਮਾਰ ਕੇ ਮਾਰ ਦਿੱਤਾ ਗਿਆ ਸੀ। ਹੁਣ ਕਹਿੰਦੇ ਵੀ 10 ਸਾਲਾਂ ਬਾਅਦ ਜਿਹੜਾ ਕਿਲਰ ਸੀ, ਜਿਸ ਨੇ ਇਹਨੂੰ ਚਾਕੂਆਂ ਨਾਲ ਮਾਰਿਆ ਸੀ ਲੁੱਟਣ ਲਈ, ਉਸ ਨੂੰ ਮੋਡੈਸਟੋ ਦੀ ਪੁਲਿਸ ਨੇ ਜਿਹੜਾ ਆ ਐਡਰੈਸ ਕੀਤਾ ਹੈਗਾ। ਫ੍ਰਿਜ਼ਨੋ ਪੁਲਿਸ ਦੀ ਚੀਫ ਮਿੰਡੀ ਕੈਸਟੋ ਨੇ ਇਹ ਕਿਹਾ ਵੀ ਜਿਹੜਾ ਗੁਰਚਰਨ ਸਿੰਘ ਗਿੱਲ ਬਹੁਤ ਹੀ ਹਾਰਡ ਵਰਕਿੰਗ ਜਿਹੜਾ ਬੰਦਾ ਸੀਗਾ, ਆਪਣੇ ਬੇਟੀ ਦੇ ਵਿਆਹ ਦੇ ਲਈ ਉਹ ਕੰਮ ਕਰਦਾ ਸੀ ਪੈਸੇ ਬਣਾਉਣ ਦੇ ਲਈ, ਤੇ ਨਾਲ ਉਹਦਾ ਮੁੰਡਾ ਜਿਹੜਾ ਇੱਕ ਮੈਡੀਕਲ ਸਕੂਲ ਦੇ ਵਿੱਚ ਜਾਂਦਾ ਸੀ ਨੇਬਰਹੁੱਡ ਦੇ ਵਿੱਚ, ਤੇ ਬਹੁਤ ਸਾਰੇ ਜਿਹੜੇ ਕਸਟਮਰ ਉਹਨੂੰ ਪਸੰਦ ਕਰਦੇ ਸੀ। ਪਰ ਇਹ ਜੋ ਬੰਦਾ ਅਰੈਸਟ ਕੀਤਾ ਗਿਆ ਹੈਗਾ ਆ, ਕਹਿੰਦੇ ਭਈ ਇਹ ਕੈਲੀਫੋਰਨੀਆ ਡਿਪਾਰਟਮੈਂਟ ਆਫ ਜਸਟਿਸ ਦੀ ਹੈਲਪ ਦੇ ਨਾਲ ਹੀ ਹੋਇਆ, ਕਿਉਂਕਿ ਕਿਤੇ ਨਾ ਕਿਤੇ ਉਹਦੇ ਜਿਹੜੇ ਫਿੰਗਰਪ੍ਰਿੰਟਸ ਆ ਉਹ ਹੁਣ 10 ਸਾਲਾਂ ਬਾਅਦ ਮੈਚ ਕੀਤੇ ਹੈਗੇ ਆ। ਰੋਜ਼ਨ ਵਰਗਰ ਨਾਮ ਦਾ ਇਹ ਬੰਦਾ ਉਸ ਟਾਈਮ ਦੇ ਉੱਤੇ 15 ਸਾਲਾਂ ਦਾ ਸੀ, ਜਿਸ ਟਾਈਮ ਦੇ ਉੱਤੇ ਇਸ ਨੇ 11 ਵਾਰ ਕਹਿੰਦੇ ਭਈ ਚਾਕੂ ਮਾਰੇ ਗੁਰਚਰਨ ਗਿੱਲ ਦੇ ਉੱਤੇ, ਤੇ ਉਹਦੀ ਜਿਹੜੀ ਆ ਉਸ ਟਾਈਮ ਦੇ ਉੱਤੇ ਮੌਤ ਹੋ ਗਈ ਸੀ। ਸੋ ਉਹਨਾਂ ਦਾ ਪਰਿਵਾਰ ਕਹਿੰਦਾ ਵੀ ਆਫਟਰ ਆਲ ਸਾਨੂੰ ਹੁਣ 10 ਸਾਲਾਂ ਬਾਅਦ ਜਿਹੜਾ ਆ ਇਹ ਜਸਟਿਸ ਮਿਲੂਗਾ, ਤੇ ਜੇ ਉਹਨੂੰ ਐਜ਼ ਏ ਅਡਲਟ ਟਰਾਈ ਕੀਤਾ ਗਿਆ ਤੇ 26 ਸਾਲਾਂ ਦੀ ਜਿਹੜੀ ਉਹਨੂੰ ਸਜ਼ਾ ਆ ਬਿਹਾਈਂਡ ਵਾਰ ਹੋਊਗੀ। ਠੀਕ, 68 ਸਾਲ ਸੀ ਉਸ ਟਾਈਮ ਦੇ ਔਰ ਗੁਰਚਰਨ ਸਿੰਘ ਗਿੱਲ ਹੋਣਾ ਦੀ। ਇਹ ਕੋਲਡ ਕੇਸ ਸੀਗਾ, ਇਹ ਇੱਕ ਵੱਖਰੇ ਕੇਸ ਦੇ ਵਿੱਚ ਫੜਿਆ ਗਿਆ, ਤੇ ਉਸ ਤੋਂ ਬਾਅਦ 'ਚ ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਵੀ ਉਹਦੇ ਫਿੰਗਰਪ੍ਰਿੰਟ ਮੈਚ ਜਿਹੜੇ ਹੋਏ, ਤਾਂ ਫਿਰ ਇਹਨੂੰ ਉਸ ਮਾਮਲੇ ਦੇ ਵਿੱਚ ਵੀ ਹੁਣ ਚਾਰਜ ਕੀਤਾ ਗਿਆ ਆ। ਸੋ ਅਟਰਨੀ ਜਨਰਲ ਰੌਬ ਮੋਂਟਾ ਹੋਣਾ ਨੇ ਦੱਸਿਆ ਵੀ ਇਹ ਜਿਹੜਾ 2016 ਦਾ ਕੋਲਡ ਕੇਸ ਸੀਗਾ, ਹੋਮਿਸਾਈਡ ਕੇਸ, ਉਸ ਦੇ ਵਿੱਚ ਇਹ ਗੱਲ ਆਈ ਆ। ਫ੍ਰੈਜ਼ਨੋ ਕਾਉਂਟੀ ਦੇ ਜਿਹੜੇ ਡਿਸਟ੍ਰਿਕਟ ਅਟਰਨੀ ਲਿਜ਼ਾ ਸਮਿਟਕੈਂਪ ਆ, ਉਹਨਾਂ ਨੇ ਕਿਹਾ ਵੀ ਅੱਜ ਅਸੀਂ ਅਨਾਊਂਸ ਕਰ ਰਹੇ ਹਾਂ ਕ੍ਰਿਮੀਨਲ ਚਾਰਜਸ ਇਸ ਜਿਹੜੀ ਉਹ ਮਾਮਲੇ ਦੇ ਵਿੱਚ। ਕਹਿੰਦੇ ਵੀ ਮਿਸਟਰ ਗਿੱਲ ਵਿਕਟਮ ਆਫ ਸੈਂਸਲੈਸ ਐਂਡ ਵਾਇਲੈਂਟ ਐਕਟ ਦਾ ਸ਼ਿਕਾਰ ਸੀਗੇ, ਇਹ ਵਿਕਟਮ ਸੀਗੇ, ਤੇ ਜਿੱਦਾਂ ਤੁਸੀਂ ਦੱਸਿਆ ਵੀ ਇੱਕ ਦਹਾਕਾ ਤੋਂ ਵੱਧ ਦਾ ਵਕਤ ਜਿਹੜਾ ਉਹ ਹੋਇਆ ਸੀ। ਨਵੇਂ ਸਾਲ ਵਾਲੇ ਦਿਨ ਲੋਕਾਂ ਨੂੰ ਹੁੰਦਾ ਵੀ ਨਵਾਂ ਸਾਲ ਵਧੀਆ ਚੜੂਗਾ, ਪਰ ਇਹਨਾਂ ਦੇ ਲਈ, ਇਹਨਾਂ ਦੇ ਪਰਿਵਾਰ ਦੇ ਲਈ ਬੜਾ ਕਲਹਿਣਾ ਉਹ ਸਾਲ ਚੜਿਆ ਸੀਗਾ 2016 ਦਾ, ਜਦ ਉਹਨਾਂ ਦਾ ਉੱਥੇ ਕੰਮ ਕਰਦੇ ਹੋਏ ਕਤਲ ਜਿਹੜਾ ਉਹ ਕਰ ਦਿੱਤਾ ਗਿਆ ਸੀਗਾ। ਸੋ ਸਟੈਨੀਸਲਸ ਕਾਉਂਟੀ ਦੇ ਵਿੱਚ ਗ੍ਰਿਫਤਾਰ ਹੋਣ ਤੋਂ ਬਾਅਦ 'ਚ ਜਦ ਇਹਦੇ ਫਿੰਗਰਪ੍ਰਿੰਟ ਹੋਏ, ਤਾਂ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੂੰ ਮੈਚ ਕੀਤਾ ਗਿਆ ਹੈਗਾ।